ਕਿ ਚੋਣਾਂ ਦਾ ਚੱਕਰ ਵਿਊ ਜਾਂ ਚੋਣਾਂ ਦਾ ਨਾਟਕ ਜਾਂ ਚੋਣਾਂ ਦੀ ਨੋਟੰਕੀ ਇਹ ਸਿਰਫ ਤੇ ਸਿਰਫ ਸੈਂਟਰਲ ਏਜੰਸੀਆਂ ਨੇ ਪੰਜਾਬ ਦੇ ਵਿੱਚ ਆਪਣੀ ਪਕੜ ਨੂੰ ਕਾਇਮ ਰੱਖਣ ਲਈ, ਸਿੱਖਾਂ ਨੂੰ ਡਿਵਾਈਡ ਕਰਨ ਲਈ ਔਰ ਕਿਵੇਂ ਉਹਨਾਂ ਨੇ ਮਨ ਭਾਉਂਦੇ ਉਹਦੇ ਚੋਂ ਨਤੀਜੇ ਕੱਢਣੇ ਨੇ, ਇਹ ਉਹਨਾਂ ਦੇ ਕੋਲ ਹੈ। ਉਹੀ ਵਰਤਾਂਤ ਸਿਰ ਦਿੱਤਾ ਜਾਂਦਾ ਹੈ। ਜਿਹੜੀਆਂ ਧਿਰਾਂ, ਜੇ ਹੁਣ ਖਾੜਕੂ ਧਿਰ ਪੰਜਾਬ ਦੇ ਵਿੱਚ ਲੋਕਾਂ ਦੀ ਆਵਾਜ਼ ਬਣ ਕੇ ਉਭਰੀ ਤੇ ਤੁਸੀਂ ਦੇਖੋ ਇਹਨਾਂ ਨੇ ਇਹੀ ਨਹੀਂ ਕਿ ਮਿਲੀਟੈਂਟਸ ਦੇ ਵਿੱਚ ਬਲੈਕ ਕੈਟਸ ਔਰ ਦੂਸਰੇ ਲਿਆ ਕੇ ਉਹਨਾਂ ਨੂੰ ਬਦਨਾਮ ਕੀਤਾ, ਪੋਲੀਟੀਕਲੀ ਕਿਵੇਂ ਉਹਨਾਂ ਨੇ ਸੋ ਕਾਲਡ ਸੱਭਿਆਚਾਰ ਦੇ ਨਾਂ ਥੱਲੇ ਕਿਸ ਕਿਸਮ ਦਾ ਲਚਰਪੁਣਾ ਖੜਾ ਕੀਤਾ, ਕਿਵੇਂ ਮੀਡੀਆ ਨੇ ਨੈਗੇਟਿਵਿਟੀ ਕਰਨੀ ਸ਼ੁਰੂ ਕੀਤੀ, ਕਿਵੇਂ ਉਹਨਾਂ ਨੇ ਜਿਹੜਾ ਸਾਡਾ ਗੋਲਡਨ ਦੌਰ ਹੈ ਆਪਣੇ ਹੱਕਾਂ ਦਾ ਉਹਨੂੰ ਕਾਲਾ ਦੌਰ ਬਣਾਇਆ। ਬਾਦਲਾਂ ਨੇ ਰੱਜ ਕੇ 5 ਵਾਰ ਚੀਫ ਮਿਨਿਸਟਰ ਰਹਿ ਕੇ ਇਹਨਾਂ ਨੇ ਰੱਜ ਕੇ ਪੰਜਾਬ ਨੂੰ ਲੁੱਟਿਆ। ਕਾਂਗਰਸ ਦਾ ਵਰਤਾਰਾ ਅਮਰਿੰਦਰ ਸਿੰਘ ਦੇ 4.5 ਸਾਲ ਜਿਹੜੇ ਨੇ ਉਹ ਕਿਸ ਹੱਦ ਤੱਕ ਮਾਇਰਡ ਸੀ। ਜੇ ਚਰਨਜੀਤ ਚੰਨੀ ਕੇ ਜੀ ਆ ਗਿਆ, ਉਹਦਾ ਭਤੀਜਾ ਭਣੇਵਾਂ ਕਿ ਕੌਣ ਹੈ, ਉਹ ਡਰੱਗ ਦੇ ਵਿੱਚ ਉਹ ਇੱਕ ਏਜੰਸੀਆਂ ਨੇ ਆਪਣੀ ਵੀ ਰੱਖਿਆ, ਲੇਕਿਨ ਸਬਸਟੈਂਸ ਤਾਂ ਸੀ ਕਿ ਭਾਈ ਫੜਿਆ ਗਿਆ। ਜਦੋਂ ਲੋਕ ਅੱਕ ਜਾਂਦੇ ਨੇ ਫਿਰ ਕਹਿੰਦੇ ਨੇ ਕਿ ਭਾਈ ਜੋ ਭਾਵੇਂ ਕੋਈ ਆ ਜਾਏ, ਕਾਲਾ ਚੋਰ ਆ ਜਾਏ, ਇਹਨਾਂ ਨੂੰ ਨਹੀਂ ਜਿਹੜਾ ਅਸੀਂ ਓਨ ਕਰਨਾ। ਹੁਣ ਜਦੋਂ ਅਸੀਂ ਕਾਲਾ ਚੋਰ ਲਫ਼ਜ਼ ਕਹਿੰਦੇ ਹਾਂ ਤੇ ਹੁਣ ਵਾਕਿਆ ਹੀ ਫਿਰ ਉਹ ਕਾਲਾ ਚੋਰ ਲੈ ਆਏ। ਸ਼ਹਿਰਾਂ ਦੀਆਂ ਸੀਟਾਂ ਵੀ ਆਮ ਆਦਮੀ ਪਾਰਟੀ ਨੇ ਕੱਢੀਆਂ ਨੇ। ਸੋ ਉਹ ਹਿੰਦੂ ਜਿਹੜਾ ਪੰਜਾਬ ਦਾ ਹਮੇਸ਼ਾ ਮੋਦੀ ਦਾ ਜਾਂ ਦਿੱਲੀ ਦਾ ਉਸ ਭਗਤ ਰਿਹਾ, ਉਹ ਐਸੇ ਕੀ ਰੀਜ਼ਨ ਹੈ ਕਿ ਭਾਈ ਉਹ ਉੱਥੋਂ ਵੀ ਜਿਹੜਾ ਬੀਜੇਪੀ ਦੀ ਪਰਫਾਰਮੈਂਸ ਨਹੀਂ ਹੈ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਪੰਜਾਬ ਦੀ। ਜੀ, ਪੰਜਾਬ ਦੇ ਵਿੱਚ ਮਤਲਬ ਸਾਰੀਆਂ ਪਾਰਟੀਆਂ, ਹੁਣ ਆਮ ਆਦਮੀ ਪਾਰਟੀ ਇੰਨੀਆਂ ਸੀਟਾਂ ਲੈ ਗਈ ਹੈ ਵੀ ਸਾਰੇ ਹੀ ਜਿਹੜੇ ਵੱਡੇ ਨਾਂ ਸੀ ਉਹ ਥੱਲੇ ਡਿੱਗ ਪਏ ਆ। ਵੱਡੇ ਬਾਦਲ, ਛੋਟੇ ਬਾਦਲ, ਮਜੀਠੀਆ ਸਾਹਿਬ, ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਦੋਵੇਂ ਸੀਟਾਂ ਤੋਂ ਜਿਹੜੇ ਆ ਹਾਰ ਗਏ ਆ। ਰਜਿੰਦਰ ਕੌਰ ਭੱਠਲ, ਮਤਲਬ ਜਿੰਨੇ ਵੀ ਤੁਸੀਂ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਐਸਟੈਬਲਿਸ਼ਡ ਨੇਮਸ ਨੇ ਉਹ ਦੇਖਦੇ ਹੋ, ਉਹ ਕਿਤੇ ਵੀ ਨਜ਼ਰ ਨਹੀਂ ਆਉਂਦੇ ਹੈਗੇ। ਸੋ ਸਾਰੇ ਜਿਹੜਾ ਆਮ ਆਦਮੀ ਪਾਰਟੀ ਦੇ ਉਹਦੇ 'ਚ ਖਾਤੇ ਦੇ ਵਿੱਚ ਜਾ ਡਿੱਗਾ ਆ। ਸੋ ਤੁਸੀਂ ਵੀ ਜ਼ਿਕਰ ਕੀਤਾ ਜਿਵੇਂ ਅਰਵਿੰਦ ਕੇਜਰੀਵਾਲ ਹੋਰਾਂ ਦੀ ਸਟੇਟਮੈਂਟ ਵੀ ਹੈ ਕਿ ਇਹ ਇੱਕ ਰੈਵੋਲਿਊਸ਼ਨ ਹੈ। ਹੁਣ ਇੱਕ ਪਾਸੇ ਉਹਨਾਂ ਦੀ ਸਟੇਟਮੈਂਟ ਪਿਛਲੀਆਂ ਚੋਣਾਂ ਦੇ ਵਿੱਚ ਇਹਨੂੰ ਪੰਜਾਬ ਦੇ ਲੋਕਾਂ ਨੇ ਉਵੇਂ ਪਰਸੀਵ ਵੀ ਕੀਤਾ, ਦੇਖਿਆ ਵੀ ਡਾਇਸਪੋਰਾ ਦੀ ਸਪੋਰਟ ਦੀ ਗੱਲ ਹੁੰਦੀ ਹੈ, ਪੈਸਿਆਂ ਤੋਂ ਲੈ ਕੇ ਕਿਵੇਂ ਉਹਦੇ ਵਿੱਚ ਸ਼ਮੂਲੀਅਤ ਕੀਤੀ ਸੀ। ਇਸ ਵਾਰੀ ਡਾਇਸਪੋਰਾ ਵੱਲੋਂ ਤੇ ਨਹੀਂ ਉਹ ਚੀਜ਼ ਨਜ਼ਰ ਆਈ, ਪਰ ਗਰਾਊਂਡ ਦੇ ਵਿੱਚ ਜਿਹੜੀ ਇਹ ਸਾਰਾ ਚੋਣਾਂ ਦਾ ਵਰਤਾਰਾ ਵਾਪਰਿਆ, ਇੱਕ ਸਾਇਲੈਂਟ ਵੋਟ ਬੈਂਕ ਇਹ ਕਿਹਾ ਗਿਆ ਜੀ ਉੱਧਰ ਜਾ ਕੇ ਭੁਗਤਿਆ ਆ। ਹੁਣ ਉਸ ਪਾਰਟ ਨੂੰ ਕਿਵੇਂ ਦੇਖਦੇ ਹੋ ਤੁਸੀਂ? ਇੱਕ ਪਾਸੇ ਉਹ ਰੈਵੋਲਿਊਸ਼ਨ ਦੀ ਗੱਲ ਕਰ ਰਹੇ ਆ, ਚੇਂਜ ਲਿਆਉਣ ਦੀ ਗੱਲ ਕਰ ਰਹੇ ਆ, ਦਿੱਲੀ ਮਾਡਲ ਨੂੰ ਪੰਜਾਬ ਦੇ ਵਿੱਚ ਇੰਪਲੀਮੈਂਟ ਕਰਨ ਦੀ ਗੱਲ ਕਰ ਰਹੇ ਆ। ਉੱਥੇ ਦੂਜੇ ਪਾਸੇ ਜਦੋਂ ਸਿੱਖ ਨਜ਼ਰੀਏ ਤੋਂ ਦੇਖਦੇ ਆ ਜਾਂ ਦੇਖਿਆ ਜਾਂਦਾ ਤੇ ਸਿੱਖ ਚਿੰਤਕਾਂ ਵੱਲੋਂ ਇਹ ਸਿੱਧੇ ਤੌਰ ਦੇ ਉੱਤੇ ਪਿਛਲੇ ਇਹਨਾਂ ਸਾਰੇ 2-3 ਮਹੀਨਿਆਂ ਦੇ ਵਿੱਚ ਲਾਈਨ ਲਈ ਗਈ ਹੈ ਕਿ ਨਹੀਂ, ਇਹ RSS ਦਾ ਹੀ ਇੱਕ ਆਊਟਫਿਟ ਹੈ ਜਿਹੜਾ ਪੰਜਾਬ ਦੇ ਵਿੱਚ ਸਾਹਮਣੇ ਆਇਆ ਤੇ ਆ ਰਿਹਾ, ਤੇ ਜੇ ਇਹਨਾਂ ਦੀ ਸਰਕਾਰ ਬਣਦੀ ਹੈ ਇਹ ਸਿੱਖਾਂ ਦੇ ਲਈ, ਸਿੱਖੀ ਦੇ ਲਈ ਤੇ ਪੰਜਾਬ ਦੇ ਲਈ ਘਾਤਕ ਹੋਵੇਗਾ। ਸੋ ਇਹ ਦੋ ਜਿਹੜੇ ਨੈਰੇਟਿਵ ਨੇ ਇਹਨਾਂ ਨੂੰ ਸਾਹਮਣੇ ਰੱਖ ਕੇ ਕਿਵੇਂ ਦੇਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਹੁਣ ਅੱਗੋਂ ਜਿਹੜੀ ਡਿਸਕਸ਼ਨ ਹੈ ਉਹਦੇ 'ਚ ਮੈਂ EVM ਫੈਕਟਰ ਪਹਿਲੇ ਸੈਗਮੈਂਟ 'ਚ ਡਿਸਕਸ ਕਰ ਲਿਆ। ਹੁਣ ਮੈਂ ਉਹਦਾ ਜ਼ਿਕਰ ਨਹੀਂ ਕਰਾਂਗਾ ਕਿ ਭਾਈ ਉਹਨੂੰ ਕਿਵੇਂ ਕੈਲੀਬਰੇਟ ਕੀਤਾ ਗਿਆ ਹੋਏਗਾ ਤੇ ਕਿੰਨੇ % ਜਿਹੜਾ ਉਹ ਚੇਂਜ ਦੇ ਲਈ ਉਹਨਾਂ ਨੇ ਉਸ ਨੂੰ ਵਰਤਿਆ ਹੋਏਗਾ। ਹੁਣ ਅਸੀਂ ਓਪਨ ਡਿਸਕਸ਼ਨ 'ਚ ਪੰਜਾਬ ਦੇ ਹਵਾਲੇ ਨਾਲ ਦੇਖੀਏ। ਦੇਖੋ, ਪੰਜਾਬੀ ਸੁਭਾਅ ਨੂੰ ਜਾਂ ਪੰਜਾਬੀ ਤਹਿਜ਼ੀਬ ਨੂੰ ਜੇ ਅਸੀਂ ਸਮਝਣਾ ਹੋਏ ਤੇ ਇੱਕ ਪਾਰਟ ਜਿਹੜਾ ਸਾਡਾ ਹਮੇਸ਼ਾ ਹੀ, ਕਿਉਂਕਿ ਅਸੀਂ ਐਮੋਸ਼ਨਲ ਲੋਕ ਹਾਂ, ਭਾਵੁਕਤਾ ਡਿਸੀਜਨ ਮੇਕਿੰਗ ਸਾਡੇ ਮਾਮਲੇ 'ਚ ਮੇਜਰ ਰੋਲ ਪਲੇ ਕਰਦੀ ਹੈ। ਇਸ ਲਈ ਬਹੁਤ ਵਾਰ ਅਸੀਂ ਹਿਸਟਰੀ 'ਚ ਗਲਤ ਫੈਸਲੇ ਲਏ ਨੇ, ਕਿਉਂਕਿ ਜਿਹੜੀਆਂ ਪੜ੍ਹੀਆਂ ਲਿਖੀਆਂ ਕੌਮਾਂ ਜਿਹੜੀਆਂ, ਖਾਸ ਤੌਰ ਜੇ ਅਸੀਂ ਬੰਗਾਲੀਆਂ ਦੇ ਹਵਾਲੇ ਨਾਲ ਗੱਲ ਕਰੀਏ ਜਾਂ ਦੂਸਰੇ ਜਿਨ੍ਹਾਂ ਦੇ ਵਿੱਚ ਪੜ੍ਹਾਈ ਲਿਖਾਈ ਹੁੰਦੀ ਹੈ, ਐਨਾਲਿਟੀਕਲ ਮਾਈਂਡ ਸੈੱਟ ਹੁੰਦਾ ਹੈ, ਉਹ ਕਦੇ ਵੀ ਭੁੱਲਦੇ ਨਹੀਂ ਨੇ। ਹੁਣ ਜੇ ਮੈਂ ਇੱਕ ਸਿੰਪਲ ਉਦਾਹਰਣ ਤੋਂ ਗੱਲ ਕਰਾਂ ਕਿ ਵੀ ਸਿਧਾਰਥ ਸ਼ੰਕਰ ਰੇ ਬੰਗਾਲ ਦਾ, ਪੱਛਮੀ ਬੰਗਾਲ ਦਾ ਚੀਫ ਮਿਨਿਸਟਰ ਸੀ 1960ਵਿਆਂ ਦੇ ਵਿੱਚ ਜੀ।
ਜਦੋਂ ਕਿ ਨਕਸਲੀ ਮੂਵਮੈਂਟ ਬੰਗਾਲ ਦੇ ਵਿੱਚ ਖੜੀ ਹੋਈ। ਔਰ ਇਹ ਝੂਠੇ ਪੁਲਿਸ ਮੁਕਾਬਲਿਆਂ 'ਚ ਬੰਗਾਲੀ ਮੁੰਡਿਆਂ ਨੂੰ ਚੁੱਕ ਕੇ ਮਾਰਨਾ, ਕਿਉਂਕਿ ਇਹ ਉਹੀ ਪੀਰੀਅਡ ਸੀ ਕਾਨੂ ਸਾਨਿਆਲ, ਚਾਰੂ ਮਜਮੂਦਾਰ ਔਰ ਇਹ ਸਾਰੀ ਮੂਵਮੈਂਟ, ਔਰ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋਏ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇੰਦਰਾ ਗਾਂਧੀ ਜਦੋਂ ਆਈ ਉਹਨੇ ਵੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਸੀ, ਮੂਵਮੈਂਟ ਨਕਸਲਾਈਟ ਜਿਹੜੀ ਹੈ ਉੱਥੋਂ ਖਤਮ ਕਰ ਦਿੱਤੀ ਗਈ। ਲੇਕਿਨ ਉਹਦੇ ਨਾਲ ਕਾਂਗਰਸ ਦਾ ਵੀ ਫਿਊਚਰ ਫੋਰਐਵਰ ਉੱਥੋਂ ਖਤਮ ਹੋ ਗਿਆ। ਸਿਧਾਰਥ ਸ਼ੰਕਰ ਰੇ ਕਾਂਗਰਸ ਦਾ ਅਖੀਰਲਾ ਚੀਫ ਮਿਨਿਸਟਰ ਬੰਗਾਲ ਦੇ ਵਿੱਚ ਰਿਹਾ। 50 ਸਾਲ ਬੀਤ ਗਏ ਨੇ, ਔਰ ਮੈਨੂੰ ਯਾਦ ਹੈ ਕਿ ਜਦੋਂ ਸਿਧਾਰਥ ਸ਼ੰਕਰ ਰੇ ਨੂੰ ਪੰਜਾਬ ਦਾ ਗਵਰਨਰ ਲਾਇਆ ਗਿਆ 1990 ਦੇ ਵਿੱਚ, ਉਹੀ ਪੈਟਰਨ ਉਹਨੇ ਪੰਜਾਬ 'ਚ ਵੀ ਸਿੱਖ ਮੁੰਡਿਆਂ ਦਾ ਕੀਤਾ। ਔਰ ਉਹ PGI ਚੰਡੀਗੜ੍ਹ 'ਚ ਕਿਸੇ ਫੰਕਸ਼ਨ 'ਚ ਆਇਆ, ਔਰ ਬੰਗਾਲੀ ਮੁੰਡੇ ਕੁੜੀਆਂ ਜਿਹੜੇ ਡਾਕਟਰ ਸੀ ਕੁਛ, ਉਹ ਉੱਥੋਂ ਉੱਠ ਕੇ ਚਲੇ ਗਏ। ਉਹਨਾਂ ਨੇ ਕਿਹਾ ਵੀ ਨਹੀਂ, ਇਹਨੇ ਸਾਡੇ ਬੱਚੇ ਮਾਰੇ ਹੋਏ ਨੇ, ਕਿਲਰ ਹੈ, ਇਹਨੂੰ ਅਸੀਂ। ਸੋ ਮੈਂ ਇਹ ਇੱਕ ਫਰਕ ਦੀ ਗੱਲ ਕਰ ਰਿਹਾ ਕਿ ਵੀ 50 ਸਾਲ ਬੀਤਣ ਬਾਅਦ ਵੀ ਕਾਂਗਰਸ ਉੱਥੇ ਇਰਰੈਲੇਵੈਂਟ ਕਿ 1-2 ਸੀਟਾਂ ਤੇ ਹੀ ਆ ਗਈ। ਉਸ ਤੋਂ ਬਾਅਦ ਭਾਵੇਂ CPIM ਰਹੀ, ਜੋਤੀ ਬਾਸੂ ਰਿਹਾ, ਹੁਣ ਮਮਤਾ ਬੈਨਰਜੀ ਹੈ। ਲੇਕਿਨ ਜੇ ਤੁਸੀਂ ਪੰਜਾਬ ਦੇ ਵਿੱਚ ਦੇਖੋ ਕਿ ਜਿਹੜੀ ਕਾਂਗਰਸ ਹਮਲਾਵਰ ਹੈ, ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ ਜਾਂਦੀ, ਜੂਨ 84, ਨਵੰਬਰ 84, ਇਸ ਹੱਦ ਤੱਕ ਜ਼ੁਲਮਾਂ ਦੀ ਲਾਈਨ ਹੁੰਦੀ ਹੈ। ਔਰ ਉਹਨੂੰ ਕਾਂਗਰਸ ਨੂੰ 1992 ਬਾਰੇ ਤਾਂ ਕਿਹਾ ਜਾ ਸਕਦਾ ਹੈ ਜੀ ਕਿ ਪੰਥਕ ਧਿਰਾਂ ਨੇ ਜਿਹੜਾ ਉਹ ਬਾਈਕਾਟ ਕੀਤਾ ਜਾਂ ਕਰਵਾਇਆ, ਔਰ ਇਹ ਜਿਹੜਾ ਸੀ ਬੇਅੰਤੇ ਦੀ ਸਰਕਾਰ ਬਣੀ, ਉਹਨੇ ਮੁੰਡੇ ਮਾਰੇ। ਹੁਣ 84 ਵੇਲੇ ਵੀ ਕਾਂਗਰਸ ਜ਼ੁਲਮ ਕਰਦੀ ਹੈ। 1992 ਤੋਂ 1994 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਮਾਰ ਦਿੱਤੇ ਜਾਂਦੇ ਨੇ। ਔਰ ਉਹੀ ਪੰਜਾਬ ਦੇ ਲੋਕ ਜਿਹੜੇ ਨੇ 2003 ਦੇ ਵਿੱਚ ਅਮਰਿੰਦਰ ਸਿੰਘ ਨੂੰ ਚੀਫ ਮਿਨਿਸਟਰ ਬਣਾਉਂਦੇ ਨੇ ਕਾਂਗਰਸ ਦੇ ਥੱਲੇ। ਉਹਦੇ 5 ਸਾਲ ਦੇ ਪੀਰੀਅਡ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ 10 ਸਾਲ ਫਿਰ ਉਹੀ ਬਾਦਲ ਟੱਬਰ ਜਿਹਨਾਂ ਦਾ ਜੂਨ 84 'ਚ ਕੀ ਰੋਲ ਰਿਹਾ, ਔਰ ਕਿਵੇਂ ਉਹਨਾਂ ਨੇ ਅਕਾਲੀ ਦਲ ਜਿਹੜੀ 100 ਸਾਲ ਪਹਿਲਾਂ ਦੀ ਇੱਕ ਰੈਵੋਲੂਸ਼ਨਰੀ ਪਾਰਟੀ ਸੀ, ਭਾਰਤ ਦੀਆਂ ਸਭ ਤੋਂ ਪੁਰਾਣੀਆਂ ਪਾਰਟੀਆਂ ਚੋਂ ਕਾਂਗਰਸ 1885 'ਚ, ਅਕਾਲੀ ਦਲ 1920 'ਚ ਹੈ, ਉਹਨੂੰ ਪਾਵਰ 'ਚ ਲਿਆਂਦਾ ਜਾਂਦਾ। ਫਿਰ ਇੱਥੇ ਹੀ ਨਹੀਂ, ਜਿਹਨੂੰ ਤੁਸੀਂ ਇੱਕ ਵਾਰ ਨਹੀਂ ਕਈ ਵਾਰ ਅਜਮਾਇਆ, ਅਸੀਂ 2017 'ਚ ਦੇਖਦੇ ਹਾਂ ਕਿ ਉਹੀ ਅਮਰਿੰਦਰ ਸਿੰਘ ਦੇ ਥੱਲੇ ਕਾਂਗਰਸ ਫਿਰ 75 ਸੀਟਾਂ ਦੇ ਨਾਲ ਆ ਜਾਂਦੀ ਹੈ। ਹੁਣ ਇਸ ਨੂੰ ਇੱਕ ਤਾਂ ਇਹ ਗੱਲ ਸਾਨੂੰ ਸਮਝਣੀ ਹੋਏਗੀ ਕਿ ਪੰਜਾਬ 1984 ਤੋਂ ਬਾਅਦ ਖਾਸ ਕਰਕੇ ਫੁੱਲੀ ਇੰਡੀਅਨ ਏਜੰਸੀਆਂ ਦੇ ਕੰਟਰੋਲ 'ਚ ਹੁੰਦਾ ਹੈ। ਉੱਥੇ ਕਿਹਨੂੰ ਉਭਾਰਨਾ, ਕਿਹਨੂੰ ਲੀਡਰ ਐਸਟੈਬਲਿਸ਼ ਕਰਨਾ, ਕਿਉਂਕਿ ਇਹਦੇ ਨਾਲ ਜੇ ਤੁਸੀਂ ਚੋਣ ਪ੍ਰਕਿਰਿਆ ਦੇ ਨਾਲ ਵਰਤਾਰਾ ਦੇਖੋਗੇ, ਸ਼੍ਰੋਮਣੀ ਕਮੇਟੀ, ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੀਗਲ ਬਾਡੀ ਹੈ ਜਿਹਦੇ ਕਨਸਟੀਟਿਊਸ਼ਨ 'ਚ ਹੈ ਕਿ 4 ਸਾਲ ਬਾਅਦ ਚੋਣਾਂ ਮਸਟ ਨੇ। ਇਹ 1925 ਦੇ ਵਿੱਚ ਗੁਰਦੁਆਰਾ ਐਕਟ ਦੇ ਮੁਤਾਬਕ ਹੈ। ਹੁਣ ਤੁਸੀਂ ਦੇਖੋ ਕਿ 1977 ਦੇ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਈਆਂ ਜਾਂਦੀਆਂ ਨੇ। ਇਹ ਉਹ ਪੀਰੀਅਡ ਹੈ ਜਦੋਂ ਕਿ ਬਾਦਲਾਂ ਦੇ ਨਾਲ ਪੂਰੀ ਜਿਹੜੀ ਹੈ ਉਹ ਹਮਦਰਦੀ ਚੱਲ ਰਹੀ ਹੈ ਦਿੱਲੀ ਰਜੀਮ ਦੀ। ਔਰ ਉਸ ਪੀਰੀਅਡ ਦੇ ਵਿੱਚ ਈਵਨ ਭਾਈ ਅਮਰੀਕ ਸਿੰਘ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਵੀ ਨੇ, ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਸਪੁੱਤਰ ਵੀ ਨੇ। ਔਰ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦੇ ਵਿੱਚ ਸਿਰਫ ਤੇ ਸਿਰਫ ਸਿੱਖ ਵੋਟਰ ਹੁੰਦਾ, ਉਹਨਾਂ ਨੂੰ ਜਿਹੜਾ ਉਹ ਬਾਬਾ ਬਕਾਲਾ ਹਲਕੇ ਤੋਂ ਹਰਾ ਦਿੱਤਾ ਜਾਂਦਾ ਭਾਈ ਅਮਰੀਕ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਚੋਣਾਂ 'ਚ। ਔਰ ਉਹ ਪੀਰੀਅਡ ਹੈ ਜਦੋਂ ਸੰਤ ਪਿੰਡਾਂ ਵਾਲੇ ਇਸ ਕਨਕਲੂਜਨ ਤੇ ਪਹੁੰਚ ਜਾਂਦੇ ਨੇ ਕਿ ਭਾਈ ਇਸ ਸਿਸਟਮ 'ਚੋਂ ਸਾਡੇ ਲਈ ਕੁਛ ਨਹੀਂ ਨਿਕਲਣਾ ਹੈ। ਹੁਣ ਅੱਗੋਂ ਕਿਉਂਕਿ 1984 ਤੱਕ ਪਹੁੰਚਦੇ ਆ, ਪੰਜਾਬ ਦੇ ਵਿੱਚ ਇੱਕ ਸਿਆਸੀ ਚੇਤਨਾ ਹੁੰਦੀ ਹੈ, ਪੂਰੀ ਤੌਰ ਤੇ ਸੰਤ ਪਿੰਡਾਂ ਵਾਲਿਆਂ ਦੀ ਅਗਵਾਈ ਥੱਲੇ ਮੂਵਮੈਂਟ ਲੜੀ ਜਾਂਦੀ ਹੈ। ਹੁਣ 1977 ਤੋਂ ਅੱਗੋਂ 1996-97 ਤੱਕ ਅਗਲੇ 17 ਸਾਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾਂਦੀਆਂ, ਕਿਉਂਕਿ ਉਹੀ ਪੀਰੀਅਡ ਹੈ ਉਹਨਾਂ ਨੂੰ ਸੀ ਕਿ ਵੀ ਜੇ ਹੁਣ ਚੋਣਾਂ ਕਰਵਾਈਆਂ ਤੇ ਜਿਹੜੇ ਪੰਥਕ ਸੋਚ ਵਾਲੇ ਨੇ ਉਹ ਪਾਵਰ 'ਚ ਆ ਸਕਦੇ ਨੇ। ਔਰ 1997 ਜਦੋਂ ਬਾਦਲ ਨੂੰ ਵਾਪਸ ਐਸਟੈਬਲਿਸ਼ ਕਰ ਦਿੱਤਾ ਜਾਂਦਾ ਹੈ, ਉਦੋਂ ਹੀ ਸ਼੍ਰੋਮਣੀ ਕਮੇਟੀ ਚੋਣਾਂ ਕਰਵਾ ਕੇ ਫਿਰ ਸ਼੍ਰੋਮਣੀ ਕਮੇਟੀ ਉਹਨਾਂ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ। ਇਹੀ ਪੀਰੀਅਡ ਵਰਤਾਰਾ ਅਸੀਂ ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਹਾਂ ਵੀ ਸ਼੍ਰੋਮਣੀ ਕਮੇਟੀ ਚੋਣਾਂ ਨਹੀਂ ਨੇ। ਸੋ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਇਹ ਚੋਣਾਂ ਦਾ ਚੱਕਰ ਵਿਊ ਜਾਂ ਚੋਣਾਂ ਦਾ ਨਾਟਕ ਜਾਂ ਚੋਣਾਂ ਦੀ ਨੋਟੰਕੀ, ਇਹ ਸਿਰਫ ਤੇ ਸਿਰਫ ਸੈਂਟਰਲ ਏਜੰਸੀਆਂ ਨੇ ਪੰਜਾਬ ਦੇ ਵਿੱਚ ਆਪਣੀ ਪਕੜ ਨੂੰ ਕਾਇਮ ਰੱਖਣ ਲਈ, ਸਿੱਖਾਂ ਨੂੰ ਡਿਵਾਈਡ ਕਰਨ ਲਈ, ਔਰ ਕਿਵੇਂ ਉਹਨਾਂ ਨੇ ਮਨ ਭਾਉਂਦੇ ਉਹਦੇ ਚੋਂ ਨਤੀਜੇ ਕੱਢਣੇ ਨੇ, ਇਹ ਉਹਨਾਂ ਦੇ ਕੋਲ ਹੈ। ਉਹੀ ਵਰਤਾਂਤ ਸਿਰਜ ਦਿੱਤਾ ਜਾਂਦਾ ਹੈ
ਜਿਹੜੀਆਂ ਧਿਰਾਂ, ਜੇ ਹੁਣ ਖਾੜਕੂ ਧਿਰ ਪੰਜਾਬ ਦੇ ਵਿੱਚ ਲੋਕਾਂ ਦੀ ਆਵਾਜ਼ ਬਣ ਕੇ ਉਭਰੀ ਤੇ ਤੁਸੀਂ ਦੇਖੋ ਇਹਨਾਂ ਨੇ ਇਹੀ ਨਹੀਂ ਕਿ ਮਿਲੀਟੈਂਟਸ ਦੇ ਵਿੱਚ ਬਲੈਕ ਕੈਟਸ ਔਰ ਦੂਸਰੇ ਲਿਆ ਕੇ ਉਹਨਾਂ ਨੂੰ ਬਦਨਾਮ ਕੀਤਾ, ਪੋਲੀਟੀਕਲੀ ਕਿਵੇਂ ਉਹਨਾਂ ਨੇ ਸੋ ਕਾਲਡ ਸੱਭਿਆਚਾਰ ਦੇ ਨਾਂ ਥੱਲੇ ਕਿਸ ਕਿਸਮ ਦਾ ਲੱਚਰਪੁਣਾ ਖੜਾ ਕੀਤਾ, ਕਿਵੇਂ ਮੀਡੀਆ ਨੇ ਨੈਗੇਟਿਵਿਟੀ ਕਰਨੀ ਸ਼ੁਰੂ ਕੀਤੀ, ਕਿਵੇਂ ਉਹਨਾਂ ਨੇ ਜਿਹੜਾ ਸਾਡਾ ਗੋਲਡਨ ਦੌਰ ਹੈ ਆਪਣੇ ਹੱਕਾਂ ਦਾ ਉਹਨੂੰ ਕਾਲਾ ਦੌਰ ਬਣਾਇਆ, ਕਿਵੇਂ ਉਹਨਾਂ ਜੁਝਾਰੂਆਂ ਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਪੇਂਟ ਕੀਤਾ, ਤਾਂ ਕਿ ਸਾਰੀਆਂ ਹੀ ਤਰ੍ਹਾਂ ਨੇ ਉਹਨਾਂ ਤੋਂ ਡਿਸਟੈਂਸ ਕੀਤਾ। ਔਰ ਉਹ ਡਿਸਟੈਂਸ ਦਾ ਤੁਸੀਂ ਨਤੀਜਾ ਹੁਣ ਵੀ ਦੇਖ ਸਕਦੇ ਹੋ ਕਿ ਪ੍ਰੋਫੈਸਰ ਭੁੱਲਰ ਦਾ ਕੇਸ, ਦਵਿੰਦਰਪਾਲ ਸਿੰਘ ਭੁੱਲਰ, ਜਿਨ੍ਹਾਂ ਨੂੰ 2019 ਚ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਐਮਨੈਸਟੀ ਦੇ ਥੱਲੇ ਉਹਨਾਂ ਨੂੰ ਜਿਹੜਾ ਉਹ ਫ੍ਰੀ ਕਰ ਦਿੱਤਾ ਜਾਂਦਾ ਹੈ ਜੀ। ਸੁਪਰੀਮ ਕੋਰਟ ਉਸ ਬਿੱਟੇ ਦੀ ਪੈਟੀਸ਼ਨ ਥਰੂ ਆਊਟ ਕਰ ਦਿੰਦਾ ਹੈ। ਲੇਕਿਨ ਕਿਸ ਕਦਰ ਸਿੱਖ ਲਫ਼ਜ਼, ਸਿੱਖ ਸਿਆਸੀ ਕੈਦੀ ਲਫ਼ਜ਼ ਭੌਂਡਾ ਬਣਾ ਦਿੱਤਾ ਗਿਆ ਹੈ ਕਿ ਇਸ ਦੌਰਾਨ, ਔਰ ਇਹ TV 84 ਦੀ ਟੀਮ ਨੂੰ ਕ੍ਰੈਡਿਟ ਜਾਂਦਾ ਹੈ ਕਿ ਉਹ ਕਨਫਰੰਟ ਕੀਤਾ ਜਾਂਦਾ ਹੈ ਭਗਵੰਤ ਮਾਨ ਨੂੰ, ਅਰਵਿੰਦ ਕੇਜਰੀਵਾਲ ਨੂੰ, ਕਿਵੇਂ ਉਹ ਇਸ ਗੱਲ ਤੋਂ ਕਿ ਭਾਈ ਇਹ ਤਾਂ ਜਿਹੜਾ ਉਹ ਪੰਜਾਬ ਦਾ ਹਿੰਦੂ ਨਾਰਾਜ਼ ਹੋ ਜਾਏਗਾ, ਜਿਹੜਾ ਉਹਨਾਂ ਦੀ ਇੱਕ MLA ਨੇ ਜਿਹੜੀ ਲੜ ਰਹੀ ਸੀ ਇਲੈਕਸ਼ਨ ਨੇ ਕਿਹਾ ਵੀ। ਲੇਕਿਨ ਇਹੀ ਨਹੀਂ ਕਿ ਵੋਟਾਂ ਪੈਣ ਤੱਕ, ਵੋਟਾਂ ਪੈਣ ਤੋਂ ਬਾਅਦ ਰਿਵਿਊ ਬੋਰਡ ਦੀ ਮੀਟਿੰਗ ਹੁੰਦੀ ਹੈ, ਉਹਦੇ 'ਚ ਵੀ ਕਿਉਂਕਿ ਉਹਨਾਂ ਨੇ ਅਗਲੀਆਂ ਚੋਣਾਂ ਵੀ ਲੜਨੀਆਂ ਨੇ, ਦਿੱਲੀ ਦੀ ਫਿਰ ਮਿਊਨਿਸਪਲ ਕਮੇਟੀ ਦੂਜੀਆਂ ਦੀਆਂ ਆ ਰਹੀਆਂ ਰੋਪਣਾ। ਸੋ ਮਤਲਬ ਇਹ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਇਹ ਕੇਜਰੀਵਾਲ ਦੀ ਲਾਈਨ ਹੈ, ਇਸ ਬਾਰੇ ਮੈਂ ਹੁਣ ਵੇਰਵੇ 'ਚ ਨਹੀਂ ਜਾਵਾਂਗਾ ਕਿ ਭਾਈ ਇਹ ਤਾਂ ਨੋਨ ਹੈ ਕਿ ਉਹ ਕਿਵੇਂ, ਜੇ ਅੰਨਾ ਹਜ਼ਾਰੇ ਜਿਹਦੇ 'ਚੋਂ ਹੁਣ ਇਹ ਨਿਕਲਿਆ ਕਿੱਥੋਂ, ਪਹਿਲਾਂ ਜਦੋਂ ਤੁਸੀਂ ਕਿਸੇ ਦਾ ਦੇਖਣਾ ਹੁੰਦਾ ਹੈ ਕਿ ਵੀ ਕੀ ਹੈ, ਤੁਸੀਂ ਉਹਨੂੰ ਕਹਿੰਦਾ ਵੀ ਦੇਖੋ ਵੀ ਇਹਦਾ ਓਰੀਜਨ ਕੀ ਹੈ। ਹੁਣ ਅੰਨਾ ਹਜ਼ਾਰੇ ਔਰ ਇਹ ਜਿਹੜਾ ਸਾਰਾ 24/7 ਐਜੀਟੇਸ਼ਨ ਦਿੱਲੀ 'ਚ ਚੱਲੀ, ਉਹਨੂੰ ਫੰਡ ਕੀਤਾ ਵਿਵੇਕਾਨੰਦ ਫਾਊਂਡੇਸ਼ਨ ਨੇ। ਵਿਵੇਕਾਨੰਦ ਫਾਊਂਡੇਸ਼ਨ ਅਜੀਤ ਡੋਵਲ ਦੀ ਫਾਊਂਡੇਸ਼ਨ ਹੈ। ਹੁਣ ਕਿਵੇਂ ਅੰਨਾ ਹਜ਼ਾਰੇ ਨੂੰ ਕੱਢ ਕੇ ਇਸ ਪਾਸੇ ਲਿਆਂਦਾ ਗਿਆ, ਕਿਵੇਂ ਉਹਦਾ ਪੋਲੀਟੀਕਲ ਐਕਟਿਵਿਜ਼ਮ ਖੜਾ ਕੀਤਾ ਗਿਆ, ਲਵ ਹੇਟ ਰਿਲੇਸ਼ਨਸ਼ਿਪ ਦੇ ਥੱਲੇ, ਜਿਹਨੂੰ ਜੇ ਅਸੀਂ ਇਹ ਕਹਿਣਾ ਹੋਏ ਵੀ ਲੋਕਾਂ ਨੇ ਕਿਉਂ ਪੰਜਾਬ 'ਚ ਕਲੀਨ ਸਵੀਪ ਇੱਕ ਪਾਸਿਓਂ ਕੀਤੀ, ਕਿਉਂਕਿ ਇਹੀ ਖੇਡ ਬਾਦਲ ਅਕਾਲੀ ਦਲ ਔਰ ਅਮਰਿੰਦਰ ਰਾਹੀਂ 2017 ਦੀਆਂ ਅਸੈਂਬਲੀ ਚੋਣਾਂ, ਜਿਹਨੂੰ ਨੂਰਾ ਕੁਸ਼ਤੀ ਕਿਹਾ ਜਾਂਦਾ ਕਿ ਮਿਲ ਕੇ ਰਲੇ ਹੋਏ ਨੇ, ਰਲ ਕੇ ਹੀ ਕਰ ਰਹੇ ਨੇ, ਵਿਰੋਧ ਵੀ ਕਰ ਰਹੇ ਨੇ, ਗਾਲਾਂ ਵੀ ਕੱਢ ਰਹੇ ਨੇ, ਛਾਪੇ ਵੀ ਮਾਰ ਰਹੇ ਨੇ, ਪਰ ਅਲਟੀਮੇਟਲੀ ਅੰਡਰਸਟੈਂਡਿੰਗ ਵੀ ਹੈ। ਸੋ ਪੰਜਾਬ ਦੇ ਲੋਕਾਂ ਦਾ ਇੱਕ ਜਿਹੜਾ ਵਰਤਾਰਾ, ਇੱਕ ਤਾਂ ਇਹ ਹੈ ਕਿ ਭਾਈ ਜਜ਼ਬਾਤੀ ਮੌਕੇ ਤੇ ਉੱਤੇ ਕੋਈ ਫੈਸਲਾ ਲੈਣਾ। ਹੁਣ ਇਹ ਜਿੰਨੀਆਂ ਧਿਰਾਂ ਪੰਜਾਬ ਦੇ ਵਿੱਚ, ਬਾਦਲਾਂ ਨੇ ਰੱਜ ਕੇ 5 ਵਾਰ ਚੀਫ ਮਿਨਿਸਟਰ ਰਹਿ ਕੇ ਇਹਨਾਂ ਨੇ ਰੱਜ ਕੇ ਪੰਜਾਬ ਨੂੰ ਲੁੱਟਿਆ। ਕਾਂਗਰਸ ਦਾ ਵਰਤਾਰਾ, ਅਮਰਿੰਦਰ ਸਿੰਘ ਦੇ 4.5 ਸਾਲ ਜਿਹੜੇ ਨੇ ਉਹ ਕਿਸ ਹੱਦ ਤੱਕ ਮਾਇਰਡ ਸੀ। ਜੇ ਚਰਨਜੀਤ ਚੰਨੀ ਕੇ ਜੀ ਆ ਗਿਆ, ਉਹਦਾ ਭਤੀਜਾ ਭਣੇਵਾ ਕਿ ਕੌਣ ਹੈ, ਉਹ ਡਰੱਗ ਦੇ ਵਿੱਚ, ਉਹ ਇੱਕ ਏਜੰਸੀਆਂ ਨੇ ਆਪਣੀ ਵੀ ਰੱਖਿਆ, ਲੇਕਿਨ ਸਬਸਟੈਂਸ ਤਾਂ ਸੀ ਕਿ ਭਾਈ ਫੜਿਆ ਗਿਆ, ਕਰੋੜਾਂ ਹੋਇਆ। ਸੋ ਮਾਹੌਲ ਉਹ ਬਣਾ ਦਿੱਤਾ ਗਿਆ ਜਿਹਦੇ ਤੇ ਫਿਰ ਪੰਜਾਬੀ ਦੀ ਜਿਹੜੀ ਕੋਈ ਫੋਕ ਵਿਜ਼ਡਮ ਹੈ, ਜਦੋਂ ਲੋਕ ਅੱਕ ਜਾਂਦੇ ਨੇ ਫਿਰ ਕਹਿੰਦੇ ਨੇ ਕਿ ਭਾਈ ਜੋ ਭਾਵੇਂ ਕੋਈ ਆ ਜਾਏ, ਕਾਲਾ ਚੋਰ ਆ ਜਾਏ, ਇਹਨਾਂ ਨੂੰ ਨਹੀਂ ਜਿਹੜਾ ਅਸੀਂ ਓਨ ਕਰਨਾ। ਹੁਣ ਜਦੋਂ ਅਸੀਂ ਕਾਲਾ ਚੋਰ ਲਫ਼ਜ਼ ਕਹਿੰਦੇ ਹਾਂ ਤੇ ਹੁਣ ਵਾਕਿਆ ਹੀ ਫਿਰ ਉਹ ਕਾਲਾ ਚੋਰ ਲੈ ਆਏ, ਉਹ ਹੈ ਵੀ ਕਾਲਾ। ਜਦੋਂ ਚੰਨੀ ਨੇ ਇੱਕ ਵਾਰ ਕਿਹਾ ਸੀ ਵੀ ਅਸੀਂ ਇਹ ਲੁੱਟਣ ਨਹੀਂ ਦੇਣਾ ਬਾਹਰਲਿਆਂ ਨੂੰ, ਤਾਂ ਉਹਨੇ ਕਿਹਾ ਜੀ ਮੈਨੂੰ ਕਾਲਾ ਕਹਿ ਦਿੱਤਾ। ਹਾਲਾਂ ਹੁੰਦਾ ਇਹ ਹੈ ਕਿ ਭਾਈ ਕਾਲਾ ਹਨੇਰੇ ਦੇ ਵਿੱਚ ਲੁਕਿਆ, ਜਿਹੜਾ ਗੋਰਾ ਚੋਰ ਹੋਏਗਾ ਉਹਦਾ ਕਿਤੇ ਨਾ ਕਿਤੇ ਉਹਦੀ ਚਮੜੀ ਦਾ ਰੰਗ ਜਿਹੜਾ ਉਹ ਦੱਸ ਦਿੰਦਾ ਵੀ ਚੋਰ ਹੈ। ਔਰ ਇਸ ਸਾਰੇ 'ਚੋਂ ਮੈਂ ਸਮਝਦਾ ਵੀ ਇੱਕ ਤਾਂ ਇਹਨਾਂ ਤੋਂ ਅੱਕਿਆਂ ਨੇ ਜਿਹੜੇ ਦੋਨੋਂ ਧਿਰਾਂ ਮੇਨ ਸੀ, ਜਿਹਨਾਂ ਦਾ ਮਿਊਜ਼ੀਕਲ ਚੇਅਰ ਦੀ ਗੇਮ ਸੀ, ਉਹ ਪਾਰਟ ਆਇਆ। ਸੈਕੰਡਲੀ ਮੈਂ ਸਮਝਦਾ ਵੀ ਅਗੇਨ ਪ੍ਰੋਪੇਗੈਂਡਾ, ਜਿਵੇਂ ਮੋਦੀ ਨੂੰ ਭਾਰਤ ਭਰ 'ਚ ਐਕਸੈਪਟੈਂਸ ਦੇਣ ਲਈ 2002 ਦੇ ਉਹਦੇ ਇੱਕ ਕਾਤਲ ਹੋਣ ਦੇ ਬਾਵਜੂਦ ਮਾਡਲ ਇਹ ਉਭਾਰਿਆ ਗਿਆ, ਵਿਕਾਸ ਮਾਡਲ, ਕਿ ਦੇਖੋ ਜੀ ਮੋਦੀ ਨੇ ਦਿੱਲੀ ਦੇ ਵਿੱਚ ਕਿੰਨਾ ਵਿਕਾਸ ਕੀਤਾ। ਹੁਣ ਪੰਜਾਬ ਜਿਹੜਾ ਰੀਲ ਕਰ ਰਿਹਾ ਅੰਡਰ ਅਨਇੰਪਲੋਇਮੈਂਟ, ਅੰਡਰ ਡਰੱਗਸ, ਔਰ ਉਹ ਸਾਰਾ ਹੁਣ ਕੇਜਰੀਵਾਲ ਦਾ ਦਿੱਲੀ ਮਾਡਲ, ਜਿਹਦਾ ਕੋਈ ਪੰਜਾਬ ਦੀ ਇਹ ਸਰਕਮਸਟਾਂਸ ਉਹਦੇ ਨਾਲ ਕੋਈ ਤਾਲੁਕ ਨਹੀਂ ਹੈ, ਪਰ ਦਿੱਲੀ ਮਾਡਲ ਨੂੰ ਇਸ ਤਰੀਕੇ ਦੇ ਨਾਲ ਪਰੋਸਿਆ ਗਿਆ, ਵੇਚਿਆ ਗਿਆ ਕਿ ਜੀ ਐਜੂਕੇਸ਼ਨ, ਮੈਡੀਕਲ, ਦੂਜੇ ਤੀਜੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਸਿਆਣੇ ਬਿਆਣੇ ਜਿਹੜੇ ਨੇ ਉਹ ਵੀ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦੇ ਨੇ ਜੀ। ਔਰ ਇਸ ਸਾਰੇ ਦੇ ਨਾਲ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਅਲਟੀਮੇਟਲੀ
RSS ਜਿਸ ਦਾ ਗਰਾਊਂਡ ਵਰਕ ਹੈ ਉਹਨਾਂ ਨੇ ਦੇਖਣਾ, ਔਰ ਆਉਣ ਵਾਲੇ ਪੀਰੀਅਡ ਸਾਹਮਣੇ ਆਏਗਾ ਵੀ ਕਿਹੜੀਆਂ ਐਸੀਆਂ ਵੀ ਕੁਝ ਸੀਟਾਂ ਹੋ ਸਕਦੀਆਂ ਨੇ ਜਿੱਥੇ 12th ਆਵਰ ਬੀਜੇਪੀ ਨੇ ਆਪਣੀਆਂ ਜਿਹੜੀ, ਕਿਉਂਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਸ਼ਹਿਰਾਂ ਦੀਆਂ ਸੀਟਾਂ ਵੀ ਆਮ ਆਦਮੀ ਪਾਰਟੀ ਨੇ ਕੱਢੀਆਂ ਨੇ। ਸੋ ਉਹ ਹਿੰਦੂ ਜਿਹੜਾ ਪੰਜਾਬ ਦਾ ਹਮੇਸ਼ਾ ਮੋਦੀ ਦਾ ਜਾਂ ਦਿੱਲੀ ਦਾ ਉਸ ਭਗਤ ਰਿਹਾ, ਉਹ ਐਸੇ ਕੀ ਰੀਜ਼ਨ ਹੈ ਕਿ ਭਾਈ ਉਹ ਉੱਥੋਂ ਵੀ ਜਿਹੜਾ ਬੀਜੇਪੀ ਦੀ ਪਰਫਾਰਮੈਂਸ ਨਹੀਂ ਹੈ ਔਰ ਉਹ ਅਲਟੀਮੇਟਲੀ, ਸੋ ਇਹ ਸਾਰਾ ਜਿਹੜੀ ਹੈ ਇਹ ਮਿਲ ਕੇ ਖੇਡੀ ਜਾਂਦੀ ਇੱਕ ਨੂਰਾ ਕੁਸ਼ਤੀ ਤਾਂ ਹੈ ਹੀ ਹੈ, ਲੇਕਿਨ ਇਸ ਦੇ ਨਾਲ ਨਾਲ ਉਹ ਉਸ ਕਿਸਮ ਦੀ ਮਿਲੀ ਭੁਗਤ ਹੈ। ਬਾਕੀ ਰਹਿ ਗਈ ਵੀ ਜੀ ਉਹਨੇ ਕੇਜਰੀਵਾਲ ਨੇ ਉਹਨੇ ਕਿਹਾ ਜੀ ਕਿ ਰੈਵੋਲੂਸ਼ਨ ਅਸੀਂ ਲੈ ਆਂਦਾ। ਹੁਣ ਰੈਵੋਲੂਸ਼ਨ ਅਲਟੀਮੇਟਲੀ ਇੱਕ ਤਬਦੀਲੀ ਦਾ ਨਾਂ, ਰੈਵੋਲੂਸ਼ਨ ਇਸ ਲਈ ਕਿਉਂਕਿ ਭਗਤ ਸਿੰਘ ਦਾ ਨਾਂ ਜਿਹਨੂੰ ਆਰੀਆ ਸਮਾਜੀਆਂ ਨੇ ਵੀ ਰੱਜ ਕੇ ਵਰਤਿਆ, ਕਾਮਰੇਡਾਂ ਨੇ ਵੀ ਰੱਜ ਕੇ ਵਰਤਿਆ, ਤੇ ਜੇ ਹੁਣ ਭਗਵੰਤ ਮਾਨ ਇਹ ਕਹਿੰਦਾ ਜੀ ਮੈਂ ਇਹ ਆਰਡਰ ਕਰਤਾ ਕਿ ਜੀ ਹੁਣ ਦਫ਼ਤਰ 'ਚ ਮੇਰੀ ਫੋਟੋ ਨਹੀਂ ਲੱਗੇਗੀ, ਭਗਤ ਸਿੰਘ ਔਰ ਅੰਬੇਦਕਰ ਦੀ ਲੱਗੇਗੀ, ਤਾਂ ਸਹੁੰ ਵੀ ਮੈਂ ਜਾ ਕੇ ਖਟਕਲ ਕਲਾਂ ਚੁੱਕਾਂਗਾ। ਹੁਣ ਇਸ ਤੋਂ ਵੱਧ ਕੇ ਕੋਈ ਐਕਸਪਲੋਇਟੇਸ਼ਨ ਨਹੀਂ ਹੈ ਵੀ ਤੁਹਾਡਾ ਕੀ ਤਾਲੁਕ ਹੈ। ਹੁਣ ਇਸੇ ਹੀ ਭਗਤ ਸਿੰਘ ਦੇ ਨਾਂ ਥੱਲੇ ਹੀ ਭਗਵੰਤ ਮਾਨ, ਜੇ ਇਹਦਾ ਤੁਸੀਂ ਕਾਮੇਡੀਅਨ ਵਾਲਾ ਪਾਰਟ ਉਹਦਾ ਕਰੀਅਰ ਪਾਸੇ ਰੱਖ ਦਿਓ, ਪੋਲੀਟੀਕਲ ਕਰੀਅਰ ਇਹ ਸ਼ੁਰੂ ਕਰਦਾ ਹੈ ਬਲਵੰਤ ਸਿੰਘ ਰਾਮੂਵਾਲੀਆ ਦੀ ਲੋਕ ਭਲਾਈ ਪਾਰਟੀ ਤੋਂ ਜੀ। ਹੁਣ ਲੋਕ ਭਲਾਈ ਉਹ ਸਿਰੇ ਦਾ ਠੱਗ ਬੰਦਾ ਹੈ ਔਰ ਉਹਦਾ ਭਗਤ ਸਿੰਘ ਨਾਲ ਕਿਹੜੀ ਆਈਡੀਓਲੋਜੀ, ਜਾਂ ਪਹਿਲਾਂ ਤਾਂ ਭਗਤ ਸਿੰਘ ਦੀ ਆਪਣੀ ਆਈਡੀਓਲੋਜੀ ਵੀ ਜਿਹੜੀ ਆ ਉਸ ਦੀ ਅਸੀਂ ਅੱਜ ਨਹੀਂ ਗੱਲ ਕਰਾਂਗੇ ਕਿ ਭਾਈ ਭਗਤ ਸਿੰਘ ਕਿਹਨਾਂ ਵੈਲਿਊਜ਼ ਨੂੰ ਰਿਪਰੈਜ਼ੈਂਟ ਕਰਦਾ ਹੈ ਜਿਹੜੀਆਂ ਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਕੇਜਰੀਵਾਲ ਉਹਨੂੰ ਇੰਪਲੀਮੈਂਟ ਕਰ ਰਿਹਾ। ਹੁਣ ਕੇਜਰੀਵਾਲ ਤਾਂ ਗਾਂਧੀ ਟੋਪੀ ਸਿਰ ਤੇ ਰਖਾਈ ਹੋਈ ਹੈ, ਰਾਸ਼ਟਰਵਾਦ ਗਾਂਧੀਵਾਦ ਦਾ ਹੈ ਔਰ ਉਹੀ ਆਈਡੀਓਲੋਜੀ, ਤੇ ਗਾਂਧੀ ਤੇ ਭਗਤ ਸਿੰਘ ਇੱਕ ਝੋਲੇ ਦੇ ਵਿੱਚ ਕਿਵੇਂ ਬਹਿ ਸਕਦੇ ਨੇ। ਉਹ ਭਗਤ ਸਿੰਘ ਜਿਸ ਦੀ ਫਾਈਨਲ ਹੈਂਗਿੰਗ ਤੋਂ ਪਹਿਲਾਂ ਗਾਂਧੀ ਇਰਵਿਨ ਪੈਕਟ ਹੁੰਦਾ ਹੈ, ਉਸ ਵੇਲੇ ਦਾ ਵਾਇਸਰਾਏ ਲਾਰਡ ਇਰਵਿਨ ਹੈ ਔਰ ਉਹਦੇ ਕੋਲ ਓਪਰਚੁਨਿਟੀ ਹੈ ਵੀ ਉਹ ਉਹਦੇ ਲਈ ਜਿਹੜੀ ਆ ਉਹਦੀ ਮੌਤ ਦੀ ਸਜ਼ਾ ਮਾਫ ਕਰਵਾ ਸਕਦਾ ਹੈ, ਪਰ ਉਹ ਇੱਕ ਲਫ਼ਜ਼ ਤੱਕ ਨਹੀਂ ਕਹਿੰਦਾ। ਫਿਰ ਉਹ ਭਗਤ ਸਿੰਘ ਜਿਸ ਦੀ ਇਨਸਪੀਰੇਸ਼ਨ ਕਰਤਾਰ ਸਿੰਘ ਸਰਾਭਾ ਹੈ ਤੇ ਜਿਸ ਭਗਤ ਸਿੰਘ ਦੇ ਸ਼ਹੀਦ ਊਧਮ ਸਿੰਘ ਨਾਲ ਸੰਬੰਧ ਨੇ, ਊਧਮ ਸਿੰਘ ਜਦੋਂ ਜਾ ਕੇ 21 ਸਾਲ ਬਾਅਦ ਉਹਨੂੰ ਸਜ਼ਾ ਯਾਫਤਾ ਕਰਦਾ ਮਾਈਕਲ ਓਡਵਾਇਰ ਨੂੰ, ਤੇ ਗਾਂਧੀ ਕਹਿੰਦਾ ਵੀ ਐਨ ਐਕਟ ਆਫ ਐਨ ਇਨਸੇਨ ਮੈਡਮੈਨ। ਹੁਣ ਇਹਦੇ 'ਚ ਤੁਸੀਂ ਇਹ ਦੇਖੋਗੇ ਵੀ ਕਿਵੇਂ ਗਾਂਧੀ, ਔਰ ਫਿਰ ਤੁਸੀਂ ਗਾਂਧੀ ਤੇ ਅੰਬੇਦਕਰ ਨੂੰ ਕਿਵੇਂ ਨਾਲ ਬਿਠਾਓਗੇ। ਜੇ ਤੁਸੀਂ ਕਦੇ ਡਾਕਟਰ ਅੰਬੇਦਕਰ ਦਾ ਗਾਂਧੀ ਬਾਰੇ ਐਨਾਲਿਸਿਸ ਦੇਖੋ, ਉਹਨਾਂ ਦੀਆਂ ਸਪੀਚਸ ਦੇਖੋ, ਉਹ ਤਾਂ ਜਿਵੇਂ ਕਾਇਦੇ ਆਜ਼ਮ ਨੇ ਕਿਹਾ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। ਅੰਬੇਦਕਰ ਦਾ ਤਾਂ ਇਸ ਤੋਂ ਵੀ ਸਖਤ ਜਿਹੜੀਆਂ ਨੇ ਟਿੱਪਣੀਆਂ ਨੇ ਵੀ ਇਹ ਫਰਾਡੀਆ ਬੰਦਾ, ਮੈਨੀਪੂਲੇਟਿਵ, ਔਰ ਇਹਦੇ ਅੰਦਰ ਇੱਕ ਕਾਸਟ ਹਿੰਦੂ ਲੁਕਿਆ ਹੋਇਆ ਹੈ। ਹੁਣ ਕੇਜਰੀਵਾਲ ਦਾ ਗਾਂਧੀ ਤੇ ਕੇਜਰੀਵਾਲ ਦਾ ਭਗਤ ਸਿੰਘ ਤੇ ਕੇਜਰੀਵਾਲ ਦਾ ਅੰਬੇਦਕਰ, ਇਹ ਕਿਵੇਂ ਇੱਕ ਥਾਂ ਤੇ ਭਗਵੰਤ ਮਾਨ ਜਾ ਕੇ ਖਟਕੜ ਕਲਾਂ 'ਚ ਬਿਠਾਏਗਾ ਜੀ। ਸੋ ਇਹ ਵੀ ਇੱਕ ਆਪਣੀ ਕਿਸਮ ਦੀ ਸਟੰਟਬਾਜ਼ੀ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਬੜੀ ਚਲਾਕੀ ਦੇ ਨਾਲ, ਔਰ ਇੱਕ ਜਿਵੇਂ ਮੈਂ ਕਿਹਾ ਵੀ ਇੱਕ ਨੇ ਤਾਂ ਇਸ ਲਾਈਨ ਦੇ ਉੱਤੇ, ਜਾਂ ਇੱਕ ਸੱਜਣ ਜਿਨ੍ਹਾਂ ਦੀ ਕਾਲ 'ਚ ਉਹਨਾਂ ਨੇ ਕਿਹਾ ਕਿ ਜੀ ਪੰਜਾਬ ਜਿਹੜਾ ਹੈ ਇਹ ਟ੍ਰੈਂਡ ਸੈਟਰ ਹੈ ਜੀ। ਉਹਨੇ ਦੱਸ ਦਿੱਤਾ ਹੈ ਅਗੇਂਸਟ ਦਾ ਇੰਡੀਆ ਜਾ ਕੇ ਕਿ ਜਿੱਥੇ 4 ਸਟੇਟਾਂ 'ਚ ਬੀਜੇਪੀ ਸਵੀਪ ਕਰ ਰਹੀ ਹੈ, ਪੰਜਾਬ 'ਚ ਉਹਨਾਂ ਨੇ ਤਬਦੀਲੀ ਦੀ ਗੱਲ। ਇਹਦੇ ਨਾਲ ਮੈਂ ਪਾਰਸ਼ਲੀ ਸਹਿਮਤ ਹਾਂ ਕਿ ਅਲਟੀਮੇਟਲੀ ਇਹਦੇ ਬਾਵਜੂਦ ਕਿ ਬੀਜੇਪੀ ਨੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਉਸ ਕਿਸਮ ਦੇ ਜੁੱਤੀ ਚੱਟ ਇਕੱਠੇ ਕੀਤੇ, 32-34 ਜਿਹੜੇ ਨੇ ਚਿੱਟੀਆਂ ਪੱਗਾਂ, ਗੋਲ ਪੱਗਾਂ ਇੱਧਰ ਉੱਧਰ ਖੜੇ ਕੀਤੇ, ਕਿਵੇਂ ਇਹੀ ਨਹੀਂ ਇਕਬਾਲ ਸਿੰਘ ਲਾਲਪੁਰਾ ਵਰਗਾ ਜਿਸ ਨੂੰ ਮਾਈਨੋਰਿਟੀ ਕਮਿਸ਼ਨ ਦਾ ਚੇਅਰਮੈਨ ਬਣਾਇਆ, ਚੀਫ ਖਾਲਸਾ ਦੀਵਾਨ ਦਾ ਅੰਮ੍ਰਿਤਸਰ ਦਾ ਇੰਚਾਰਜ ਬਣਾਇਆ, ਉਹਨੂੰ ਚੋਣ ਵੀ ਲੜਾਈ ਰੋਪੜ ਕੇ ਕਿੱਥੋਂ 4000 ਵੋਟ ਮਿਲਦੀ ਹੈ। ਹੁਣ ਇਹ ਸਾਰਾ ਜਿਹੜਾ ਪਾਰਟ ਹੈ, ਇਹਦੇ ਬਾਵਜੂਦ ਕਿ ਕਿਵੇਂ ਕੈਪਟਨ ਅਮਰਿੰਦਰ ਜਾਂ ਢੀਂਡਸਾ ਜਾ ਕੇ ਉਹਨਾਂ ਦੀ ਗੋਦ ਦੇ ਵਿੱਚ ਖੇਡੇ, ਕਿਵੇਂ ਪੰਜਾਬ ਦੇ ਵਿੱਚ ਕਿੰਨੀਆਂ ਜਿਹੜੀਆਂ ਨੇ ਉਹ ਡਿਫੈਕਸ਼ਨਸ ਕਰਵਾ ਕੇ ਉਹਨਾਂ ਨੇ ਪੱਗਾਂ ਵਾਲੇ, ਜਦੋਂ ਮੋਦੀ ਆਉਂਦਾ ਆਪਣੀ ਸੈਕੰਡ ਫੇਰੀ ਵੇਲੇ ਰੈਲੀਆਂ ਜਲੰਧਰ, ਪਠਾਨਕੋਟ, ਇਹ ਵੋ, ਤੇ ਉਹ ਪੱਗਾਂ ਵਾਲਿਆਂ ਦੇ ਨਾਲ ਉਹਦੀ ਸਟੇਜ ਭਰੀ ਹੋਈ ਹੈ ਜੀ। ਇਹਦੇ ਬਾਵਜੂਦ ਜੇ ਪੰਜਾਬ ਦੇ ਲੋਕ ਕਿਸੇ ਹੋਰ ਪਾਸੇ ਵੱਲ ਜਾਂਦੇ ਨੇ, ਇਹ ਠੀਕ ਹੈ ਵੀ ਅਸੀਂ ਗੱਲ ਕਰਾਂਗੇ ਕਿ ਭਾਈ ਸਾਡੀਆਂ ਪੰਥਕ ਧਿਰਾਂ ਦਾ ਇਹ ਸਾਰੇ ਪਾਰਟ ਜਾਂ ਇਹਦੇ 'ਚ ਕੀ ਹੈ, ਲੇਕਿਨ ਇਹ ਇੱਕ ਰੈਵੋਲੂਸ਼ਨ ਨਾਂ ਦੀ ਚੀਜ਼ ਜਿਹੜੀ ਹੈ, ਇਹ ਨਾ ਸਿਰਫ ਭਗਤ ਸਿੰਘ ਜਾਂ ਉਸ ਕਲਾਸ ਨੂੰ ਜਿਨ੍ਹਾਂ ਨੇ ਹਥਿਆਰਬੰਦ ਤਰੀਕੇ ਨਾਲ
ਜਿਹੜਾ ਚੈਲੰਜ ਕੀਤਾ ਵੀ ਉਹ ਇੱਕ ਦਾ ਨਾਂ ਲੈ ਕੇ ਤੁਸੀਂ ਵੋਟਾਂ ਲੈਂਦੇ ਹੋ ਜਾਂ ਆਪਣਾ ਦਸਾਨਾ ਦੱਸਦੇ ਹੋ, ਤੇ ਦੂਸਰੇ ਪਾਸੇ ਉਸੇ ਸਟੇਟ ਦੇ ਖਿਲਾਫ ਜਿਨ੍ਹਾਂ ਨੇ ਆਵਾਜ਼ ਚੁੱਕੀ, ਉਹ ਪ੍ਰੋਫੈਸਰ ਭੁੱਲਰ ਹੋਣ, ਉਹ ਦੂਸਰੀਆਂ ਸ਼ਖਸੀਅਤਾਂ ਹੋਣ, ਉਹਨਾਂ ਦੀ ਦੇ ਬਾਵਜੂਦ ਕਿ ਸਟੇਟ ਜਿਹੜੀ ਹੈ ਉਹਨਾਂ ਦੀ ਰਿਲੀਜ਼ ਕਰਦੀ ਹੈ, ਕੋਰਟਸ ਆਰਡਰ ਕਰਦੇ ਨੇ, ਤੁਸੀਂ ਉਸ ਨੂੰ ਬਲੌਕ ਕਰ ਦਿੰਦੇ ਹੋ। ਤੁਹਾਡਾ ਮੈਸੇਜ ਕੀ ਜਾ ਰਿਹਾ? ਔਰ ਮੈਂ ਇਹ ਕਹਿਣ 'ਚ ਮੈਨੂੰ ਕੋਈ ਗੁਰੇਜ਼ ਨਹੀਂ ਹੈ, ਔਰ ਇਹ ਗੱਲ ਦੀਪ ਸਿੱਧੂ ਨੇ, ਜਿਹੜੇ ਜ਼ਾਹਰ ਹੈ ਕਿ ਇਹਨਾਂ ਚੋਣਾਂ ਦਾ ਜ਼ਿਕਰ ਹੁੰਦਾ, ਉਹਨਾਂ ਦਾ ਜ਼ਿਕਰ ਹੋਏਗਾ ਇਸ ਫਾਈਨਲ ਐਨਾਲਿਸਿਸ ਦੇ ਵਿੱਚ ਵੀ, ਉਹਨਾਂ ਨੇ ਭਗਵੰਤ ਮਾਨ ਬਾਰੇ, ਇਹ ਨਹੀਂ ਵੀ ਕੋਈ ਭਗਵੰਤ ਮਾਨ ਦੇ ਨਿੱਜ ਨਾਲ ਉਹਨਾਂ ਦਾ ਸੀ, ਉਹਨਾਂ ਦਾ ਇਹ ਕਹਿਣਾ ਸੀ ਕਿ ਜੇ ਇਹਦੇ ਹੱਥ ਪਾਵਰ ਆਈ ਤੇ ਇਹ ਬੇਅੰਤੇ ਬੁੱਚੜ ਤੋਂ ਵੀ ਮਾੜਾ ਸਾਬਤ ਹੋਏਗਾ। ਹੁਣ ਇਸ ਦਾ ਹੁਣ ਬੇਅੰਤਾ ਬੁੱਚੜ ਕਿਹਨੇ ਇੰਸਟਾਲ ਕੀਤਾ ਸੀ? ਜ਼ਾਹਰ ਹੈ ਸੈਂਟਰ ਨੇ, ਨਰਸਿਮਹਾ ਰਾਓ, ਖੁੱਲੀ ਛੁੱਟੀ KP ਗਿੱਲ। ਤੇ ਹੁਣ ਦੇ ਮਾਮਲੇ 'ਚ ਜੇ ਕਿਸੇ ਨੂੰ ਲੱਗਦਾ ਹੈ ਕਿ ਵੀ ਭਗਵੰਤ ਮਾਨ ਚੀਫ ਮਿਨਿਸਟਰ, ਉਹ ਤਾਂ ਹੈ ਹੀ ਅਰਵਿੰਦ ਕੇਜਰੀਵਾਲ ਦੀ ਪ੍ਰੋਕਸੀ ਹੈ, ਉਹ ਤਾਂ ਕਿਵੇਂ ਡੀਲ ਕੀਤਾ ਜਾਂ ਕਿਵੇਂ, ਹੁਣ ਵੀ ਮੈਨੂੰ ਇਹ ਲੱਗਦਾ ਹੈ ਕਿ ਵੀ ਇਨ ਦਾ ਐਂਡ ਉਹ ਆ ਕੇ ਕੇਜਰੀਵਾਲ ਇਹੀ ਕਹੇਗਾ ਜੀ ਇੱਕ ਘਰ ਮੈਂ ਚੰਡੀਗੜ੍ਹ 'ਚ ਵੀ ਲੈ ਲੈਣਾ, ਤੇ ਰਾਨੀ ਉਹ ਕਰੇਗਾ, ਸ਼ੋਅ ਕਿਸੇ ਪਾਸਿਓਂ ਕਰੇ। ਸੋ ਜੇ ਕੇਜਰੀਵਾਲ ਦਾ ਆਪਣਾ ਤੁਸੀਂ ਟਰੈਕ ਰੈਕਡ ਦੇਖੋ, ਦਿੱਲੀ ਦੇ ਹਵਾਲੇ ਨਾਲ ਨਾ ਕੋਈ ਸਿੱਖ ਮਿਨਿਸਟਰ ਬਣਾਇਆ ਗਿਆ, ਨਾ ਹੀ ਕੋਈ ਜਿਹੜੀਆਂ ਸਿੱਖਾਂ ਨਾਲ ਸੰਬੰਧਿਤ ਮੰਗਾਂ ਨੇ ਉੱਥੇ ਕੀਤੀਆਂ ਗਈਆਂ। ਔਰ ਈਵਨ ਜਰਨੈਲ ਸਿੰਘ ਵਰਗਾ ਜਰਨਲਿਸਟ ਜਿਹੜਾ ਮੁੱਢਲੇ ਦਿਨਾਂ ਦੇ ਵਿੱਚ ਕੇਜਰੀਵਾਲ ਦੇ ਨਾਲ ਰੜਿਆ, ਸਿਟਿੰਗ MLA ਸੀ, ਰਿਜ਼ਾਈਨ ਕਰਵਾ ਕੇ ਬਾਦਲ ਦੇ ਖਿਲਾਫ ਲੜਾ ਕੇ ਉਹਨੂੰ ਪੋਲੀਟੀਕਲੀ ਖਤਮ ਕੀਤਾ, ਅਖੀਰ 'ਚ ਉਸੇ ਦਿੱਲੀ 'ਚ ਬੈਠਾ, ਉਹ ਆਕਸੀਜਨ ਦੀ ਘਾਟ ਔਰ ਚੰਗੀ ਮੈਡੀਕਲ ਫੈਸਿਲਿਟੀ ਦੀ ਘਾਟ 'ਚ ਇਸ ਦੁਨੀਆ ਤੋਂ ਚਲਿਆ ਗਿਆ। ਔਰ ਕੇਜਰੀਵਾਲ ਕਿਉਂਕਿ ਉਹਨੇ ਬੜੀ ਸਿਸਟਮੈਟਿਕਲੀ, ਤੁਸੀਂ ਇਹ ਦੇਖਣਾ, ਤੁਹਾਨੂੰ ਇਹ ਦੇਖਣਾ ਪਏਗਾ ਵੀ ਉਹ ਕਿਵੇਂ, ਉਹ ਲੋਕ ਜਿਹੜੇ ਆਮ ਆਦਮੀ ਪਾਰਟੀ ਜਦੋਂ ਪੰਜਾਬ ਦੇ ਵਿੱਚ 2012-13 ਦੇ ਵਿੱਚ ਫਾਊਂਡ ਹੁੰਦੀ ਹੈ, ਉਹਨਾਂ ਦੇ ਵਿੱਚੋਂ ਸੁੱਚਾ ਸਿੰਘ ਛੋਟੇਪੁਰ ਹੋਏ, ਡਾਕਟਰ ਧਰਮਵੀਰ ਗਾਂਧੀ ਹੋਏ ਜਿਹੜੇ MP ਬਣਦੇ ਨੇ, ਜਾਂ ਈਵਨ ਹਰਵਿੰਦਰ ਸਿੰਘ ਫੂਲਕਾ ਹੋਏ ਜਿਹੜਾ ਆਪੋਜੀਸ਼ਨ ਲੀਡਰ ਹੈ, ਜਾਂ ਸੁਖਪਾਲ ਸਿੰਘ ਖਹਿਰਾ ਹੋਏ, ਉਹ ਕਿਉਂ ਛੱਡ ਕੇ ਗਏ? ਔਰ ਕਿਉਂ ਇੱਕ ਡੰਮੀ ਕਿਸਮ ਦਾ ਜਿਹੜਾ ਕਾਮੇਡੀਅਨ ਹੈ ਉਹਨੂੰ ਅਲਟੀਮੇਟਲੀ ਕੇਜਰੀਵਾਲ, ਉਹਨੂੰ ਵੀ ਚੀਫ ਮਿਨਿਸਟਰ ਫੇਸ ਐਲਾਨਦਿਆਂ ਕਿੰਨੇ ਵਰੇ ਜਿਹੜੇ ਨੇ ਉਹ ਲੰਘ ਜਾਂਦੇ ਨੇ। ਸੋ ਇਸ ਤੋਂ ਅੰਦਾਜ਼ਾ ਲਾਣਾ ਕੋਈ ਔਖਾ ਨਹੀਂ ਹੈ ਕਿ ਹੁਣ ਪੰਜਾਬ ਨੂੰ ਏਜੰਸੀਆਂ ਦੀ ਟੀਮ ਔਰ ਉਹਨਾਂ ਦੇ ਨਾਲ ਰਲਿਆ ਹੋਇਆ ਇਹ, ਜਿਹਨੂੰ ਕਾਲਾ ਚੋਰ ਲੋਕਾਂ ਨੇ ਕਿਹਾ ਵੀ, ਉਹ ਲੈ ਆਂਦਾ ਉਹਨਾਂ ਨੇ ਵੀ ਹੁਣ ਬਾਕੀਆਂ ਨੂੰ ਨਹੀਂ, ਅਸੀਂ ਚਲੋ ਕਾਲਾ ਚੋਰ ਹੀ ਅਜਮਾ ਲਈਏ। ਤੇ ਬਾਕੀ ਮੇਰਾ ਖਿਆਲ ਹੈ ਵੀ 6 ਮਹੀਨੇ ਦੇ ਵਿੱਚ, ਕਿਉਂਕਿ ਇਹ ਵੀ ਹੁੰਦਾ ਵੀ ਜਿੰਨਾ ਤੁਹਾਡਾ ਐਕਸਪੈਕਟੇਸ਼ਨ ਦਾ ਗ੍ਰਾਫ ਹੁੰਦਾ, ਫਰਸਟ੍ਰੇਸ਼ਨ ਵੀ ਉਨੀ ਹੁੰਦੀ ਹੈ। ਹੁਣ ਅਗਲੇ ਪੀਰੀਅਡ ਦੇ ਵਿੱਚ ਜਿਹੜਾ ਇਹ ਜ਼ਾਹਰ ਹੋ ਜਾਏਗਾ, ਇਹੀ ਲੋਕ ਜਿਹੜੇ ਨੇ ਅਲਟੀਮੇਟਲੀ ਮੁੜਨਗੇ ਵਾਪਸ। ਪਰ ਜਿਹਨੂੰ ਕਹਿੰਦੇ ਨੇ ਕਿ ਪੱਥਰ ਚੱਟ ਕੇ, ਚਲੋ ਪਹਿਲੇ ਤਾਂ ਚੱਟੇ ਹੋਏ ਸੀ ਪੱਥਰ, ਹੁਣ ਇਹ ਕਾਲੇ ਚੋਰ ਵਾਲਾ ਪੱਥਰ ਵੀ ਚੱਟ ਲੈਣ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਹ ਕਿਸ ਪਾਸੇ ਨੂੰ ਜਾਂਦੀ ਹੈ ਜਾਂ ਕਿਵੇਂ ਡੀਲ ਕਰਦੇ ਨੇ ਪੰਜਾਬ ਦੇ ਨਾਲ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਫਿਰ ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ, ਫਿਰ ਦੁਬਾਰਾ ਬ੍ਰੇਕ ਤੋਂ ਬਾਅਦ ਮੁਲਾਕਾਤ ਹੁੰਦੀ ਆ।